अच्छा डॉक्टर साहब, एक बड़ी मशहूर बैत है अलिफ अल्लाह चंबे दी बूटी, और जिसका कलाम है वो भी उतना ही मरूफ है, इतना ही मशहूर है, क्योंकि अखीर च हू लग जाता है और जितना भी कलाम है सारा। अज थोड़ी उन्होंने गल हो जाए। ਅਲਫ ਅੱਲਾ ਚੰਬੇ ਦੀ ਬੂਟੀ ਮੁਰਸ਼ਿਦ ਮਨ ਵਿੱਚ ਲਾਈ ਹੋ, ਨਫੀ ਅਸਬਾਤ ਦਾ ਪਾਣੀ ਮਿਲਿਆ, ਹਰ ਰਗੇ ਹਰ ਜਾਈ ਹੋ। जी ਇਹ ਖੁਦ ਜਿਹੜੀ ਜਿਹੜੀ ਇਹ ਬੈਤ ਹੈ, ਇਹ ਪੰਜਾਬੀ ਸ਼ਾਇਰੀ ਦੇ ਵਿੱਚ ਇੱਕ ਨਵਾਂ ਬਾਬ ਹੈ। अच्छा ਇਹ ਪਹਿਲੀ ਵਾਰੀ ਜਿਹੜੀ ਇਨਸਾਨ ਦੀ ਬਣਤ ਹੈ, ਜਿਹੜੀ ਇਨਸਾਨ ਦੀ ਹੋਂਦ ਹੈ, ਉਹਦੇ ਵਿੱਚ ਦੋ ਫੈਕਟਰਸ ਨੂੰ ਆਇਡੈਂਟੀਫਾਈ ਕਰਤਾ ਗਿਆ, अच्छा ਇੱਕ ਨਫੀ, ਇੱਕ ਅਸਬਾਤ, ठीक है, ਨੈਗੇਟਿਵ ਔਰ ਪੋਜ਼ਿਟਿਵ दोनों ठीक। ਦੋਨੋਂ। ਇੱਕ ਤਰ੍ਹਾਂ ਤੁਸੀਂ ਇਹ ਸਮਝੋ ਕਿ ਇਹ ਪੰਜਾਬੀ ਸ਼ਾਇਰੀ ਦੇ ਵਿੱਚ ਡਾਇਲੈਕਟਿਕਸ ਜਿਹੜੀਆਂ ਨੇ, हाँ हाँ ਕਿ ਇਨਸਾਨ ਦੀਆਂ ਬਣਨ ਦੀਆਂ ਡਾਇਲੈਕਟਿਕਸ ਕੀ ਨੇ, ਉਹਨਾਂ ਨੂੰ ਆਇਡੈਂਟੀਫਾਈ ਕਰ ਦਿੱਤਾ ਸੁਲਤਾਨ ਬਾਹੂ ਨੇ। ਸੁਲਤਾਨ ਬਾਹੂ ਨੂੰ ਅਕਸਰ ਆਮ ਤੌਰ 'ਤੇ ਨਾ ਵੈਸੇ ਉਹਨਾਂ ਕ੍ਰੈਡਿਟ ਨਹੀਂ ਦਿੱਤਾ ਜਾਂਦਾ ਪੰਜਾਬੀ ਪੋਇਟਰੀ 'ਚ। ਔਰ ਸੁਲਤਾਨ ਬਾਹੂ ਦੇ ਆਪਣੇ ਜਿਹੜੇ ਜਿਹੜੇ ਉਹਦੇ ਬੈਤ ਨੇ, ਉਹ ਹੋਰ ਜਿਹੜੇ ਜ਼ਿਆਦਾ ਪਾਪੂਲਰ ਸ਼ਾਇਰ ਸਨ, जी जी ਮਿਸਾਲ ਦੇ ਤੌਰ 'ਤੇ ਬੁੱਲੇ ਸ਼ਾਹ, ਉਹਨਾਂ ਦੇ ਨਾਂ ਦੇ ਲੈ ਤੇ ਉਹਨਾਂ ਦੇ ਨਾਂ ਦੇ ਗਾ ਦਿੱਤੇ ਜਾਂਦੇ ਨੇ, ਇਹ ਵੀ ਗੱਲ ਠੀਕ ਹੈ। ਮਿਕਸ ਕਰਤਾ ਜਾਂਦਾ ਹੈ, ਮਿਕਸ ਕਰਤਾ ਜਾਂਦਾ ਹੈ। ਤੇ ਸੁਲਤਾਨ ਬਾਹੂ ਦਾ ਜਿਹੜਾ ਕਲਾਮ ਹੈ, ਉਹਦੀ ਐਪਰੀਸੀਏਸ਼ਨ, ਯਾਨੀ ਸੁਲਤਾਨ ਬਾਹੂ ਦਾ ਨਾਂ ਤਾਂ ਬਹੁਤ ਵੱਡਾ ਹੈ, ਤੇ ਗੱਲ ਸਹੀ ਹੈ, ठीक है। ਲੇਕਿਨ ਸੁਲਤਾਨ ਬਾਹੂ ਦੇ ਕਲਾਮ ਦੇ ਉੱਤੇ ਬਹੁਤ ਘੱਟ ਲਿਖਿਆ ਗਿਆ ਹੈ। ਈਵਨ ਹੁਣ ਜਿਹੜੇ ਕਿ ਨਵੇਂ ਸਾਡੇ ਵਿਚਾਰਵਾਨ ਨੇ, ਸੂਝਵਾਨ ਨੇ ਪੰਜਾਬੀ ਦੇ, जी जी ਉਹ ਵੀ ਮੈਂ ਦੇਖਿਆ ਕਿ ਸੁਲਤਾਨ ਬਾਹੂ ਤੇ ਬਹੁਤਾ ਨਹੀਂ ਲਿਖਦੇ। अच्छा की वजह है जी? ਮੇਰਾ ਖਿਆਲ ਹੈ ਕਿ ਸੁਲਤਾਨ ਬਾਹੂ ਦੀ ਨਾ ਲਿਖਣ ਦੀ ਵਜ੍ਹਾ ਸ਼ਾਇਦ ਇਹ ਹੈਗੀ ਸੀ ਕਿ ਸੁਲਤਾਨ ਬਾਹੂ ਇੱਕ ਫਾਰਮਲ ਜਿਹੜੀ ਗੱਦੀ ਵੀ ਸੀ, अच्छा ਪੀਰੀ ਮਰੀਦੀ ਵੀ ਸੀ। जी जी ਤੇ ਜਿਵੇਂ ਸ਼ਾਹ ਹੁਸੈਨ ਹੈ ਜਾਂ ਬੁੱਲੇ ਸ਼ਾਹ ਹੈ, ਜਿਹੜੇ ਬਿਲਕੁਲ ਹੀ, ਜਾਂ ਵਾਰਿਸ ਸ਼ਾਹ ਹੈ, ਜਿਹੜੇ ਬਿਲਕੁਲ ਹੀ ਕਿਸੇ ਗੱਦੀ ਵੱਦੀ ਦੇ ਵਿੱਚ ਨਹੀਂ ਹੈਗੇ ਔਰ ਫਾਰਮੈਲਿਟੀਜ਼ ਤੋਂ ਬਾਹਰ ਨੇ, ਉਹਨਾਂ ਉੱਤੇ ਜ਼ਿਆਦਾ ਫੋਕਸ ਕੀਤਾ ਗਿਆ ਹੈ। ਔਰ ਸੁਲਤਾਨ ਬਾਹੂ ਵਗੈਰੇ ਜਿਹੜੇ ਲੋਕ ਸਨ, ਉਹਨਾਂ ਤੇ ਘੱਟ ਫੋਕਸ ਕੀਤਾ ਗਿਆ। अच्छा, ये फकीरी और पीरी का फर्क आ गया ਇਹਦੇ 'ਚ। ਫਕੀਰੀ ਦਾ ਮਤਲਬ ਇਹ ਹੈ ਕਿ ਇਹ ਸਮਝਿਆ ਗਿਆ ਕਿ ਬਈ ਸੁਲਤਾਨ ਬਾਹੂ ਤੇ ਫਕੀਰ ਹੋਣ ਦੇ ਨਾਲ ਨਾਲ ਪੀਰ ਵੀ ਸੀ। अच्छा अच्छा ਮੇਰਾ ਆਪਣਾ ਖਿਆਲ ਹੈ ਕਿ ਸੁਲਤਾਨ ਬਾਹੂ ਵੀ ਫਕੀਰ ਹੀ ਸੀ, ਔਰ ਉਹਨਾਂ ਨੂੰ ਉਂਝ ਹੀ ਸਮਝਣਾ ਚਾਹੀਦਾ ਹੈ, ਕਿਉਂਕਿ ਕੁਝ ਗੱਲਾਂ ਅਜਿਹੀਆਂ ਨੇ ਜਿਨ੍ਹਾਂ ਵਿੱਚ ਅਗਰ ਵਿਚਾਰਧਾਰਾ ਦੇ ਹਿਸਾਬ ਨਾਲ ਵੇਖੋ, ਤੇ ਸੁਲਤਾਨ ਬਾਹੂ ਜਿਹੜਾ ਹੈ ਉਹ ਬਹੁਤ ਹੀ ਬਾਕੀ ਸ਼ਾਇਰਾਂ ਦੀ ਨਿਸਬਤ ਬਹੁਤ ਹੀ ਕਲੀਅਰ ਹੈ। अच्छा ਮੈਂ ਉਹ ਹੁਣੇ ਗੱਲ ਕਰਾਂਗਾ, ਪਰ ਮਤਲਬ ਸੁਲਤਾਨ ਬਾਹੂ ਦਾ ਜ਼ਮਾਨਾ ਵੇਖ ਲਈਏ ਪਹਿਲੇ, ठीक है ਕਿ ਪਹਿਲੀ ਗੱਲ ਤਾਂ ਹੈ ਕਿ ਸੁਲਤਾਨ ਬਾਹੂ ਦਾ ਜ਼ਮਾਨਾ ਜਿਹੜਾ ਹੈਗਾ ਹੈ ਉਹ 1628 ਜਾਂ 1631 ਵਿੱਚ जी जी ਪੈਦਾ ਹੋਏ। ठीक है ਤੇ ਜਦੋਂ ਸ਼ਾਹਜਹਾਨ ਦੀ ਆਪਣਾ ਸ਼ਾਹਜਹਾਨ ਦੀ ਵਿਰਾਸਤ ਦੇ ਉੱਤੇ ਲੜਾਈ ਹੋਈ 1657 ਦੇ ਵਿੱਚ, ਤੇ ਤੁਸੀਂ ਸਮਝ ਲਓ ਕਿ ਸੁਲਤਾਨ ਬਾਹੂ ਉਦੋਂ ਜਵਾਨ ਬੰਦੇ ਸਨ, बिल्कुल ठीक है। अपनी अखी सारा कुछ देख रहे सन ਆਪਣੀ ਅੱਖੀ ਸਾਰਾ ਕੁਝ ਦੇਖ ਰਹੇ ਸਨ, ਔਰ ਇਹ ਦੇਖ ਰਹੇ ਸਨ ਕੌਣ ਕੀ ਰੋਲ ਪਲੇ ਕਰ ਰਿਹਾ ਇਹਦੇ ਵਿੱਚ। ठीक है ਫਿਰ ਇਹ ਹੈ ਕਿ ਸੁਲਤਾਨ ਬਾਹੂ ਜਿਹੜੇ ਨੇ ਉਹ ਉਹਨਾਂ ਦੇ ਵਾਲਿਦ ਜਿਹੜੇ ਸਨ ਜੁਨੇਦ, ਉਹਨਾਂ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਉਹ ਸ਼ਾਹਜਹਾਨ ਦੇ ਦਰਬਾਰ 'ਚ ਸਨ। ਮੈਨੂੰ ਇਹਦਾ ਕੋਈ ਪੱਕਾ ਯਕੀਨ ਨਹੀਂ ਹੈਗਾ ਕਿ ਸਨ ਕਿ ਨਹੀਂ ਸਨ। ਬਹਰਹਾਲ ਇਹ ਹੈ ਕਿ ਇੱਕ ਨਵੀਂ ਹਿਸਟਰੀ ਲਿਖੀ ਗਈ ਹੈ, ਲੇਕਿਨ ਇਹ ਹੈ ਕਿ ਇਹ ਗੱਲ ਪੱਕੀ ਹੈਗੀ ਹੈ ਕਿ ਸੁਲਤਾਨ ਬਾਹੂ ਦੇ ਵਾਲਿਦ ਜਿਹੜੇ ਨੇ ਉਹ ਬਚਪਨ 'ਚ ਹੀ ਫੌਤ ਹੋ ਗਏ ਸਨ, ਤੇ ਉਹਨਾਂ ਦੀ ਜਿਹੜੀ ਮਾਂ ਸੀ ਉਹਨੇ ਉਹਨਾਂ ਨੂੰ
ਆਪਣਾ ਪੜ੍ਹਾਇਆ। ਪਾਲਿਆ ਔਰ ਪੜ੍ਹਾਇਆ ਘਰ ਹੀ ਪੜਾਇਆ ਬਿਲਕੁਲ। ਔਰ ਘਰ 'ਚ ਹੀ ਪੜ੍ਹਾਇਆ ਔਰ ਅਜੇ ਉਹ ਯੰਗ ਸਨ ਤੇ ਉਹਨਾਂ ਨੂੰ ਇੱਕ ਹਬੀਬੁਰ ਰਹਿਮਾਨ ਬਗਦਾਦੀ ਸਨ। ਉਹ ਬਗਦਾਦ ਇੱਕ ਕੋਈ ਪਿੰਡ ਹੈਗਾ ਸੀ ਜਿਹੜਾ ਰਾਵੀ ਦੇ ਉੱਤੇ ਸੀ। ਅੱਛਾ, ਉਹ ਇਰਾਕ ਵਾਲਾ ਬਗਦਾਦ ਉਹ ਨਹੀਂ ਹੈ। ਬਗਦਾਦ ਇਹਦੇ ਬਾਰੇ ਉਹਨਾਂ ਨੇ ਕਿਹਾ ਹੈ ਕਿ ਬਗਦਾਦ ਸ਼ਹਿਰ ਦੀ ਕਿਆ ਹੈ ਨਿਸ਼ਾਨੀ? ਨਹੀਂ, ਉਹ ਮੇਰਾ ਖਿਆਲ ਹੈ ਕਿ ਉਹਨਾਂ ਨੇ ਉਹ ਜਿਲਾਨੀ ਅੱਛਾ ਆਪਣਾ ਦੇ ਬਾਰੇ 'ਚ ਕਿਹਾ ਹੈ। ਮੇਰਾ ਨਹੀਂ ਖਿਆਲ ਕਿ ਉਸ ਬਗਦਾਦ ਦੇ ਬਾਰੇ 'ਚ ਹੈ। ਅੱਛਾ, ਖੈਰ ਉੱਥੇ ਉਹ ਚਲੇ ਗਏ, ਉੱਥੇ ਉਹਨਾਂ ਨੇ ਕੁਝ ਦੇਰ ਪੜ੍ਹੇ ਤੇ ਉਹਨੂੰ ਜਿਹੜੇ ਉਸਤਾਦ ਸਾਹਿਬ ਸਨ ਉਹਨਾਂ ਨੂੰ ਕੁਝ ਦੇਰ ਬਾਅਦ ਪਤਾ ਲੱਗ ਗਿਆ ਕਿ ਇਹ ਹੁਣ ਮੇਰੇ ਵੱਸੋਂ ਬਾਹਰ ਦਾ ਸ਼ਾਗਿਰਦ ਹੈ। ਅੱਛਾ ਤੇ ਉਹਨੇ ਕਿਹਾ ਕਿ ਬਈ ਇਹਨੂੰ ਤੁਸੀਂ ਕਿਸੇ ਮਤਲਬ ਹੋਰ ਵੱਡੇ ਮਦਰਸੇ 'ਚ ਭੇਜੋ। ਠੀਕ ਹੈ। ਤੇ ਫਿਰ ਆਪ ਨੂੰ ਆਪ ਦੀ ਮਾਂ ਨੇ ਅਬਦੁਰ ਰਹਿਮਾਨ ਦਹਿਲਵੀ ਕੋਲ ਭੇਜਿਆ ਔਰ ਆਪ ਅਬਦੁਰ ਰਹਿਮਾਨ ਦਹਿਲਵੀ ਦੇ ਮੁਰੀਦ ਹੋਏ। ਠੀਕ ਹੈ। ਤੇ ਖਾਜਾ ਫਰੀਦੀ ਵੀ ਕਹਿੰਦੇ ਨੇ ਕਿ ਸੁਲਤਾਨ ਬਾਹੂ ਦੇ ਵਿੱਚ ਚਮਕ ਉਦੋਂ ਆਈ ਜਦੋਂ ਉਹ ਅਬਦੁਰ ਰਹਿਮਾਨ ਦਹਿਲਵੀ ਦੇ ਮੁਰੀਦ ਹੋਏ। ਅੱਛਾ ਅੱਛਾ। ਔਰ ਇਹ ਇਸ ਵਾਸਤੇ ਮੈਂ ਜ਼ਿਆਦਾ ਜ਼ਿਕਰ ਕਰ ਰਿਹਾ ਹਾਂ ਕਿ ਸੁਲਤਾਨ ਬਾਹੂ ਦੇ ਸਾਰੇ ਕਲਾਮ ਦੇ ਵਿੱਚ ਮੁਰਸ਼ਿਦ ਜਿਹੜਾ ਹੈ ਨਾ ਉਹਦਾ ਬੜਾ ਮੁਕਾਮ ਹੈ। ਠੀਕ ਹੈ। ਮੁਰਸ਼ਿਦ ਮਨ ਵਿੱਚ ਲਾਈ ਹੋ, ਮੁਰਸ਼ਿਦ ਨੇ ਸਾਰਾ ਕੁਝ ਕੀਤਾ ਹੈ ਤੇ ਮੁਰਸ਼ਿਦ ਦਾ ਇੱਕ ਖਾਸ ਮੁਕਾਮ ਹੈ। ਅੱਛਾ ਅੱਛਾ। ਇਸ ਲਈ ਮੈਂ ਅਬਦੁਰ ਰਹਿਮਾਨ ਦਹਿਲਵੀ ਦਾ ਖਾਸ ਤੌਰ ਤੇ ਇਹਦੇ ਉੱਤੇ ਥੋੜ੍ਹਾ ਜਿਹਾ ਜ਼ੋਰ ਪਾ ਰਿਹਾ ਹਾਂ ਕਿ ਤੁਹਾਡੇ ਜ਼ਿਹਨ 'ਚ ਰਵੇ ਕਿ ਜਿਹੜਾ ਮੁਰਸ਼ਿਦ ਹੁੰਦਾ ਹੈ ਉਹਦਾ ਕੀ ਮੁਕਾਮ ਹੁੰਦਾ ਹੈ। ਸਹੀ। ਤੇ ਲੇਕਿਨ ਇਹ ਹੈ ਕਿ ਸੁਲਤਾਨ ਬਾਹੂ ਔਰੰਗਜ਼ੇਬ ਦੇ ਜ਼ਮਾਨੇ 'ਚ ਹੋਏ। ਮੋਸਟਲੀ ਵਕਤ ਉਹਨਾਂ ਨੇ ਔਰੰਗਜ਼ੇਬ ਦੇ ਜ਼ਮਾਨੇ 'ਚ ਗੁਜ਼ਾਰਿਆ ਔਰ ਇਹ ਵੀ ਉਹਨਾਂ ਦੇ ਬਾਅਦ ਦੇ ਆਉਣ ਵਾਲੇ ਜਿਹੜੇ ਗੱਦੀ ਨਸ਼ੀਨ ਸਨ ਉਹਨਾਂ ਨੇ ਜਿਹੜੀਆਂ ਕਿਤਾਬਾਂ ਲਿਖਵਾਈਆਂ ਉਹਨਾਂ ਵਿੱਚ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਜੀ ਸੁਲਤਾਨ ਬਾਹੂ ਹੋਰਾਂ ਨੇ ਔਰੰਗਜ਼ੇਬ ਦੀ ਤਾਰੀਫ ਕੀਤੀ। ਅੱਛਾ। ਹਾਂ, ਔਰ ਔਰੰਗਜ਼ੇਬ ਨੂੰ ਕਿਹਾ ਕਿ ਜੀ ਇਹ ਬਹੁਤ ਬੜਾ ਵੱਡਾ ਇਸਲਾਮੀ ਮੁਜਾਹਿਦ ਹੈ ਵਗੈਰਾ ਵਗੈਰਾ ਵਗੈਰਾ। ਇਹ ਤੇ ਕੰਟਰਾਡਿਕਟਰੀ ਗੱਲਾਂ ਨਹੀਂ ਹੋ ਗਈਆਂ ਦੋ? ਐਗਜ਼ੈਕਟਲੀ, ਦੈਟ ਇਜ਼ ਮਾਈ ਪੁਆਇੰਟ। ਮੈਂ ਸਮਝਦਾ ਕਿ ਅਗਰ ਜਿਹੜਾ ਅਥੈਂਟਿਕ ਸਾਡੇ ਤੱਕ ਪਹੁੰਚਿਆ ਉਹ ਤੇ ਹੈ ਕਲਾਮ। ਜਿਹੜੀਆਂ ਬਾਕੀ ਕਹਾਣੀਆਂ ਸਾਡੇ ਤੱਕ ਪਹੁੰਚੀਆਂ ਨੇ ਉਹ ਸਿਰਫ ਕਹਾਣੀਆਂ ਨੇ ਜਿਹੜੀਆਂ ਦੂਜਿਆਂ ਨੇ ਲਿਖੀਆਂ ਨੇ। ਠੀਕ ਹੈ ਨਾ ਜੀ? ਠੀਕ ਹੈ। ਮਿਸਾਲ ਦੇ ਤੌਰ ਤੇ ਬਾਬਾ ਫਰੀਦ ਜਿਹੜੇ ਸਨ ਉਹ ਤੇ ਬਾਦਸ਼ਾਹਾਂ ਨੂੰ ਮਿਲਦੇ ਵੀ ਨਹੀਂ ਸਨ। ਬਿਲਕੁਲ, ਹਾਂਜੀ। ਔਰ ਬਾਦਸ਼ਾਹਾਂ ਦੇ ਈਵਨ ਫੌਜੀਆਂ ਨੂੰ ਵੀ ਨਹੀਂ ਸੀ ਮਿਲਦੇ ਸਨ। ਠੀਕ। ਉਹਨਾਂ ਦੇ ਜਿਹੜੇ ਪੋਤੇ ਸਨ ਉਹ ਜਾ ਕੇ ਆਪਣਾ ਤੁਗਲਕਾਂ ਨਾਲ ਮਿਲ ਗਏ। ਉਹ ਜਦੋਂ ਤੁਗਲਕਾਂ ਨਾਲ ਮਿਲ ਗਏ ਤੇ ਤੁਗਲਕਾਂ ਨੇ ਉਹਨਾਂ ਨੂੰ ਇਹ ਜਿਹੜੀ ਹੁਣ ਗੱਦੀ ਹੈਗੀ ਜਾਗੀਰ ਹੈਗੀ ਹੈ ਇਹ ਤੁਗਲਕਾਂ ਨੇ ਦਿੱਤੀ ਉਹਨਾਂ ਨੂੰ। ਅੱਛਾ ਅੱਛਾ ਅੱਛਾ। ਇਸੇ ਤਰ੍ਹਾਂ ਜਦੋਂ ਇਹ ਵੀ ਗੁਜ਼ਰ ਗਏ ਆਪਣਾ ਸੁਲਤਾਨ ਬਾਹੂ ਹੋਰੀ ਗੁਜ਼ਰ ਗਏ ਜਦੋਂ ਤੇ ਇਹਨਾਂ ਦੀ ਵੀ ਮਿੱਥ ਨੂੰ ਲੋਕ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੇਚਿਆ। ਅੱਛਾ ਅੱਛਾ। ਔਰ ਵੇਚਣ ਲਈ ਜ਼ਰੂਰੀ ਸੀ ਕਿ ਉਹਨਾਂ ਨੂੰ ਸਾਬਤ ਕਰਨ ਕਿ ਇਹ ਬਾਦਸ਼ਾਹਾਂ ਦੇ ਹੱਕ ਸਨ। ਠੀਕ ਹੈ। ਔਰ ਬੜੇ ਪੱਕੇ ਮੁਸਲਮਾਨ ਸਨ। ਠੀਕ ਹੈ। ਇਸ ਲਈ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਔਰੰਗਜ਼ੇਬ ਦਾ ਹਮਾਇਤੀ ਇਸ ਲਈ ਵਿਖਾਇਆ ਗਿਆ ਕਿ ਉਹਨਾਂ ਦੀ ਜਿਹੜੀ ਕ੍ਰੈਡੈਂਸ਼ੀਅਲ ਸਨ ਨਾ ਬਾਦਸ਼ਾਹੀ ਦੇ ਹੱਕ ਦੇ ਵਿੱਚ ਉਹਨਾਂ ਨੂੰ ਸਾਬਤ ਕੀਤਾ ਜਾ ਸਕੇ। ਠੀਕ ਹੈ ਠੀਕ ਹੈ। ਐਸਟੈਬਲਿਸ਼ਮੈਂਟ ਦੇ ਨਾਲ ਰਲਾਤਾ ਬਸ। ਅੱਛਾ, ਲੇਕਿਨ ਮੇਰੀ ਇੰਟਰਪ੍ਰੀਟੇਸ਼ਨ ਦੂਜੀ ਹੈਗੀ ਹੈ। ਅੱਛਾ। ਉਹ ਇਹ ਹੈਗੀ ਹੈ ਕਿ ਸੁਲਤਾਨ ਬਾਹੂ ਤੋਂ ਪਹਿਲੇ ਸ਼ਾਹ ਹੁਸੈਨ ਨੇ ਔਰ ਬਾਬਾ ਗੁਰੂ ਨਾਨਕ ਤੇ ਫਿਰ ਵੀ ਕਾਫੀ ਕ੍ਰਿਟੀਕਲ ਸਨ ਜਾਂ ਬਾਬਾ ਫਰੀਦ ਨੇ ਇਵੇਂ ਡਾਇਰੈਕਟਲੀ ਜਿਹੜੀ ਮੁੱਲਾ ਸ਼ਾਹੀ ਹੈ ਉਹਨੂੰ ਹਿੱਟ ਨਹੀਂ ਕੀਤਾ ਜਿਵੇਂ ਸੁਲਤਾਨ ਬਾਹੂ ਨੇ ਹਿੱਟ ਕੀਤਾ। ਠੀਕ ਹੈ, ਕਿਉਂਕਿ ਉਹ ਦੌਰ ਐਸਾ ਸੀ ਔਰ ਉਹ ਡਾਇਰੈਕਟ ਇਫੈਕਟ ਹੋ ਰਹੇ ਸਨ ਉਹਦੇ ਉਸ ਵਜ੍ਹਾ ਨਾਲ। ਬਿਲਕੁਲ, ਉਹਦੀ ਵਜ੍ਹਾ ਇਹ ਹੈ ਕਿ ਜਿਹੜੀ ਮੁੱਲਾ ਸ਼ਾਹੀ ਹੈ ਔਰੰਗਜ਼ੇਬ ਦੇ ਜ਼ਮਾਨੇ ਤੱਕ ਆਉਂਦਿਆਂ ਉਹ ਇੰਨੀ ਪਾਵਰਫੁਲ ਹੋ ਚੁੱਕੀ ਸੀ ਔਰ ਸੁਸਾਇਟੀ ਨੂੰ ਇੰਨਾ ਉਹਦਾ ਸਾਹ ਸੁਸਾਇਟੀ ਦਾ ਸਾਹ ਘੁੱਟ ਰਹੀ ਸੀ
ਕਿ ਸੁਲਤਾਨ ਬਾਹੂ ਜਿਹੜੇ ਨੇ ਉਹਨਾਂ ਨੂੰ ਡਾਇਰੈਕਟਲੀ ਐਕਸ਼ਨ ਦੇ ਮੁਕਾਬਲੇ 'ਚ ਜਵਾਬ 'ਚ ਹੀ ਰਿਐਕਸ਼ਨ ਹੁੰਦਾ ਹੈ ਨਾ। ਜੀ ਜੀ 16ਵੀਂ ਸਦੀ ਦੇ ਵਿੱਚ ਮੁਗਲ ਆਏ, ਜਦੋਂ ਆਪਣਾ ਅਕਬਰ ਬਾਦਸ਼ਾਹ ਲਾਹੌਰ 'ਚ ਸੀ, ਉਦੋਂ ਇਹ ਹੋ ਸਕਦਾ ਹੈ ਕਿ ਮੁੱਲਾ ਸ਼ਾਹੀ ਉਨੀ ਤਾਕਤਵਰ ਨਾ ਹੋਵੇ ਜਿੰਨੀ ਤਾਕਤਵਰ ਕਿ ਉਹ ਔਰੰਗਜ਼ੇਬ ਦੇ ਜ਼ਮਾਨੇ ਤੱਕ ਹੋ ਗਈ ਸੀ। ਠੀਕ ਹੈ। ਇਸ ਵਾਸਤੇ ਤੁਸੀਂ ਦੇਖੋ ਕਿ ਸੁਲਤਾਨ ਬਾਹੂ ਦੇ ਕਲਾਮ ਦਾ ਕਮ ਸੇ ਕਮ 1/3 ਹਿੱਸਾ ਡਾਇਰੈਕਟ ਮੁੱਲਾ ਸ਼ਾਹੀ ਦੇ ਖਿਲਾਫ ਹੈ। ਠੀਕ ਹੈ ਕਿ ਉਹ ਇਹ ਸਮਝਦੇ ਨੇ ਸੁਲਤਾਨ ਬਾਹੂ ਕਿ ਜਿਹੜਾ ਮੁੱਲਾ ਹੈ ਉਹ ਉਹਨੇ ਇੱਕ ਇਲਮ ਦਾ ਪੇਸ਼ਾ ਜਿਹੜਾ ਹੈ, ਸਪਿਰਚੁਅਲ ਜਿਹੜਾ ਪੇਸ਼ਾ ਹੈ, ਉਹ ਸਿੱਖ ਕੇ ਉਹਨੂੰ ਵੇਚ ਰਿਹਾ ਹੈ। ਗਲੀਆਂ ਦੇ ਵਿੱਚ ਫਿਰਨ ਮਾਣੇ ਸ੍ਰੀ ਕਿਤਾਬਾਂ ਚਾਈ ਹੋ ਹੈ। ਠੀਕ, ਯਾਨੀ ਮੁੱਲਾ ਜਿਹੜਾ ਹੈ ਉਹਦਾ ਕਰੈਕਟਰ ਉਹਨਾਂ ਨੇ ਦੱਸਿਆ ਹੈ ਕਿ ਇੱਕ ਐਸਾ ਕਾਰੋਬਾਰੀ ਆਦਮੀ ਹੈ ਜਿਹੜਾ ਕਿ ਇਲਮ ਹਾਸਲ ਕਰਕੇ, ਸ਼ਰੀਅਤ ਦਾ ਇਲਮ ਹਾਸਲ ਕਰਕੇ ਉਹਨੂੰ ਉਹ ਵੇਚ ਰਿਹਾ, ਉਸ ਤੋਂ ਵੱਧ ਉਹ ਕੁਛ ਵੀ ਨਹੀਂ ਹੈਗਾ, ਔਰ ਉਹ ਲੋਕਾਂ ਨੂੰ ਸਿੱਧੀ ਰਾਹ ਤੋਂ ਤੇ ਲਾ ਨਹੀਂ ਰਿਹਾ ਬਲਕਿ ਸਿੱਧੀ ਰਾਹ ਤੋਂ ਹਟਾ ਰਿਹਾ ਹੈ। ਠੀਕ ਹੈ। ਇਹ ਤੁਸੀਂ ਅਗਰ ਸੁਲਤਾਨ ਬਾਹੂ ਦਾ ਕਲਾਮ ਪੜ੍ਹੋ ਤੇ ਤੁਹਾਨੂੰ ਇਹ ਥਾਂ ਥਾਂ ਤੇ ਇਸ਼ਾਰੇ ਮਿਲਣਗੇ। ਇਸ ਐਂਗਲ ਨਾਲ ਪੜਿਆ ਜਾਏ, ਇਸ ਐਂਗਲ ਨਾਲ ਪੜ੍ਹੋ, ਤੁਹਾਨੂੰ ਥਾਂ ਥਾਂ ਤੇ ਇਸ਼ਾਰੇ ਮਿਲਣਗੇ ਕਿ ਵੀ ਮੈਂ ਤੇ ਮਸਲਨ ਉਹ ਕਹਿੰਦੇ ਨੇ ਨਾ ਮੈਂ ਕਾਫਰ ਨਾ ਮੈਂ ਮੋਮਨ। ਜੀ ਹੈ ਜੀ। ਫਿਰ ਨਾ ਤਸਬਾ ਖੜਕਾਇਆ ਹੂੰ। ਜੀ ਮੈਂ ਤਾਂ ਇਹ ਜਿਹੜੀਆਂ ਤਸਬੀਹਾਂ ਨੇ ਜਿਹੜੀਆਂ ਸਾਰੀਆਂ ਨੇ ਇਹ ਸਾਰੀਆਂ ਫਜ਼ੂਲ ਹੈਗੀਆਂ। ਇੱਕ ਹੋਰ ਵੀ ਇੱਕ ਨਾ ਰੱਬ ਜਿਹੜਾ ਹੈ ਉਹ ਨਾ ਮੰਦਰ 'ਚ ਨਾ ਮਸਜਿਦ 'ਚ। ਹਾਂ ਠੀਕ ਹੈ। ਤੇ ਮਤਲਬ ਇਹ ਹੈ ਕਿ ਸੁਲਤਾਨ ਬਾਹੂ ਨੇ ਜਿਹੜੀ ਮੁੱਲਾ ਸ਼ਾਹੀ ਹੈ ਉਹਨੂੰ ਜਿਵੇਂ ਨੰਗਿਆ ਕੀਤਾ। ਮੈਂ ਹੁਣ ਮਤਲਬ ਇੱਥੇ ਉਹ ਤੇ ਕੋਈ 1/3 ਕਲਾਮ ਹੈ, ਕੋਈ ਮੇਰਾ ਖਿਆਲ ਹੈ ਕਮ ਸੇ ਕਮ 30-40 ਬੈਤ ਨੇ ਜਿਹੜੇ ਮੁੱਲਾ ਸ਼ਾਹੀ ਦੇ ਖਿਲਾਫ ਨੇ, ਤੇ ਉਹ ਮੈਂ ਹੁਣ ਇੱਥੇ ਰਿਪੀਟ ਤਾਂ ਕਰ ਨਹੀਂ ਸਕਦਾ। ਠੀਕ ਹੈ। ਅੱਛਾ, ਸੁਲਤਾਨ ਬਾਹੂ ਦਾ ਇਹ ਤੇ ਰਿਲੇਸ਼ਨਸ਼ਿਪ ਸੁਲਤਾਨ ਬਾਹੂ ਦਾ ਹੋ ਗਿਆ ਨਾ ਵਿਦ ਦੈਟ ਐਸਟੈਬਲਿਸ਼ਮੈਂਟ ਜਾਂ ਔਰੰਗਜ਼ੇਬ ਦੇ ਨਾਲ। ਔਰੰਗਜ਼ੇਬ ਦਾ ਜਾਂ ਉਹਦੇ ਹਮਾਇਤੀਆਂ ਦਾ, ਮੁੱਲਾਵਾਂ ਦਾ ਸੁਲਤਾਨ ਬਾਹੂ ਦੇ ਨਾਲ ਕੀ ਰਿਲੇਸ਼ਨਸ਼ਿਪ ਸੀ? ਕੋਈ ਉਹਨਾਂ ਦੇ ਖਿਲਾਫ ਕੋਈ ਐਸੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ? ਕਿਉਂਕਿ ਜਿਸ ਕਿਸਮ ਦੇ ਫੈਸਲੇ ਉਹਦੇ ਹੋ ਰਹੇ ਸਨ, ਇਹ ਉਹਨਾਂ ਦੇ ਬਿਲਕੁਲ ਅਗੇਂਸਟ ਪਰਲੇ ਪਾਸੇ ਖਲੋਤੇ ਸਨ, ਤੇ ਕੋਈ ਨਾ ਕੋਈ ਰਿਐਕਸ਼ਨ ਉੱਧਰੋਂ ਵੀ ਆਇਆ ਹੋਏਗਾ ਦੁਬਾਰਾ। ਇਹਦੀ ਕੋਈ ਤਾਰੀਖੀ ਜਿਹੜੀ ਹੈ ਨਾ ਉਹ ਨਹੀਂ ਮਿਲਦੀ ਕਿ ਜੀ ਜਿਹੜੇ ਉਹਨਾਂ ਦੇ ਮੁਖਾਲਫ ਸਨ ਸੁਲਤਾਨ ਬਾਹੂ ਦੇ, ਉਹਨਾਂ ਨੇ ਮਤਲਬ ਜਿਵੇਂ ਸਾਨੂੰ ਪਤਾ ਲੱਗਦਾ ਹੈ ਕਿ ਕਿਵੇਂ ਉਹਨਾਂ ਨੇ ਅਜ਼ੀਤਾਂ ਦਿੱਤੀਆਂ ਬਾਬਾ ਫਰੀਦ ਨੂੰ। ਜੀ ਜੀ। ਜਾਂ ਸ਼ਾਹ ਹੁਸੈਨ ਦੀ ਪੋਇਟਰੀ ਤੋਂ ਤੁਹਾਨੂੰ ਲੱਗਦਾ ਹੈ ਕਿ ਕਿਵੇਂ ਉਹਨਾਂ ਨੂੰ ਟ੍ਰੀਟ ਕੀਤਾ ਗਿਆ। ਸਾਨੂੰ ਇਹ ਨਹੀਂ ਤਾਂ ਨਹੀਂ ਲੱਭਦਾ, ਲੇਕਿਨ ਇਹ ਹੈ ਕਿ ਜੇ ਤੁਸੀਂ ਇੰਨੀ ਓਪਨਲੀ ਮੁੱਲਾ ਸ਼ਾਹੀ ਦੇ ਉੱਤੇ ਸੱਟ ਮਾਰ ਰਹੇ ਹੋ ਤੇ ਤੁਹਾਡੀ ਜ਼ਿੰਦਗੀ ਇੰਨੀ ਆਸਾਨ ਨਹੀਂ ਰਹਿ ਸਕਦੀ। ਇਹ ਗੱਲ ਪੱਕੀ ਹੈਗੀ ਹੈ। ਇਹ ਇਸ ਵਾਸਤੇ ਇਹਦੇ ਉੱਤੇ ਬੜੀ ਕਾਢ ਦੀ ਲੋੜ ਹੈ ਕਿ ਐਕਚੁਅਲੀ ਸੁਲਤਾਨ ਬਾਹੂ ਨੇ ਜ਼ਿੰਦਗੀ ਗੁਜ਼ਾਰੀ ਕੀ। ਠੀਕ ਹੈ। ਇੰਨਾ ਮੁੱਲਾ ਸ਼ਾਹੀ ਦੇ ਖਿਲਾਫ ਲਿਖ ਕੇ ਉਹਨਾਂ ਨੇ ਕਿਵੇਂ ਸਰਵਾਈਵ ਕੀਤਾ, ਜਿਹੜਾ ਕਿ ਅੱਜ ਤੇ ਉਹ ਜੋ ਉਹਨਾਂ ਲਿਖਿਆ ਅੱਜ ਤੋਂ ਲਿਖਿਆ ਜਾਣਾ ਮੁਮਕਿਨ ਹੀ ਨਹੀਂ ਹੈਗਾ। ਅੱਜ ਤੇ ਅਗਰ ਉਸ ਤਰ੍ਹਾਂ ਦਾ ਕੋਈ ਲਿਖੇ ਬੰਦਾ ਤੇ ਅੱਜ ਦੀ ਮੁੱਲਾ ਸ਼ਾਹੀ ਜਿਹੜੀ ਹੈ ਉਹ ਤੇ ਉਹਨੂੰ ਕੱਲ੍ਹ ਹੀ ਫਾਇਰ ਚੜਾ ਦੇਗੀ। ਠੀਕ ਹੈ। ਲੇਕਿਨ ਉਸ ਦੌਰ ਵਿੱਚ ਵੀ 4 ਵਿਆਹ ਕਰਨੇ ਔਰ ਫਿਰ ਐਕਸਟਰਾ ਵੀ ਉਹਨਾਂ ਦੇ ਜਿਹੜੇ ਉਹ ਹੈ ਸਨ ਸਿਲਸਿਲੇ, ਉਹ ਉਹਦੇ 'ਚ ਸਰਵਾਈਵ ਕਰਨਾ ਕਿਆ ਸੌਖਾ ਸੀ, ਔਖਾ ਸੀ, ਕੀ ਸੀ? ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਇਹ ਸਮਝਦਾ ਹੈ ਕਿ ਜਿਹੜੀ ਸੁਲਤਾਨ ਬਾਹੂ ਦੀ ਜ਼ਿੰਦਗੀ ਦੇ ਬਾਰੇ ਵਿੱਚ ਜੋ ਲਿਖਿਆ ਗਿਆ ਹੈ ਉਹ ਕੋਈ ਖਾਸ ਅਥੈਂਟਿਕ ਨਹੀਂ ਹੈਗਾ। ਠੀਕ ਹੈ। ਮਿਥਸ ਜ਼ਿਆਦਾ ਨੇ ਔਰ ਗੱਲਾਂ ਬਣਾਈਆਂ ਗਈਆਂ ਨੇ। ਮਿਸਾਲ ਦੇ ਤੌਰ 'ਤੇ ਲਾਜਵੰਤੀ ਜਿਹੜੀ ਹੈ, ਕ੍ਰਿਸ਼ਨਾ ਲਾਜਵੰਤੀ ਜਿਹੜੀ ਹੈ, ਉਹ ਇਹ ਕਹਿੰਦੀ ਹੈ ਕਿ ਜੀ ਉਹਨਾਂ ਦੀਆਂ 4 ਬੀਵੀਆਂ ਸਨ, ਉਹਨਾਂ ਵਿੱਚ ਇੱਕ ਹਿੰਦੂ ਬੀਵੀ ਸੀ ਤੇ ਕੋਈ ਪਤਾ ਨਹੀਂ 10 ਜਾਂ 12 ਜਾਂ 13 ਜਿਹੜੀਆਂ ਸਨ ਉਹ ਬਾਂਦੀਆਂ ਸਨ, ਜਿਹਦਾ ਮਤਲਬ ਹੈ ਕਿ 17 ਕਿਹਾ ਜਾਂਦਾ। ਹਾਂਜੀ ਠੀਕ ਹੈ। 17 ਕਿਹਾ ਜਾਂਦਾ ਹੈ। ਇਹ ਗੱਲ ਮਸ਼ਹੂਰ, ਇਹ ਗੱਲ ਮੈਂ ਪੜ੍ਹੀ ਹੈ। ਜੀ ਜੀ। ਪਰ ਮੈਨੂੰ ਉਹਨਾਂ ਦੇ ਕਲਾਮ ਤੋਂ ਉਹਨਾਂ ਦੇ ਸਾਰੇ ਜਿਹੜਾ
ਉਹਨਾਂ ਦਾ ਪੋਸਚਰ ਹੈ, ਉਹ ਤੋਂ ਇਹ ਲੱਗਦਾ ਨਹੀਂ ਹੈ ਕਿ ਮੁਮਕਿਨ ਹੋਏਗਾ। ਇੱਕ ਮੁਮਕਿਨ ਹੋਏਗਾ। ਔਰ ਇਹ ਹੈ ਕਿ ਇਹ ਵੀ ਨਾਲ ਬਾਅਦ ਜਿਹੜੇ 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 ਰਿਸਰਚਰਸ ਨੇ ਉਹਨਾਂ ਨੇ ਵੀ ਕਿਹਾ ਕਿ ਬਈ ਜਿਹੜੀ ਜ਼ਮੀਨ ਵੀ ਮਿਲੀ ਸੀਗੀ ਸੁਲਤਾਨ ਬਾਹੂ ਨੂੰ, ਉਹ ਵੀ ਸੁਲਤਾਨ ਬਾਹੂ ਨੇ ਆਪਣੇ ਕੋਲ ਨਹੀਂ ਰੱਖੀ ਬਲਕਿ ਤਕਸੀਮ ਕਰ ਦਿੱਤੀ ਅੱਛਾ ਕਿਸਾਨਾਂ ਦੇ ਵਿੱਚ ਕਿ ਜੀ ਇਹ ਮੇਰੀ, ਮੈਂ ਇਹ ਤੋਂ ਕੀ ਲੈਣਾ ਦੇਣਾ ਹੈ, ਤੁਸੀਂ ਵਾਹੋ ਇਹਨੂੰ ਖਾਓ। ਇਸ ਵਾਸਤੇ ਇਹ ਜਿਹੜੀ ਸੁਲਤਾਨ ਬਾਹੂ ਦੀ ਪਰਸਨਲ ਜ਼ਿੰਦਗੀ ਔਰ ਉਹਦੇ ਪੋਲੀਟੀਕਲ ਵਿਊਜ਼ ਦੇ ਬਾਰੇ ਦੇ ਵਿੱਚ ਜਿਹੜਾ ਕੁਝ ਲਿਖਿਆ ਗਿਆ ਨਾ, ਮੇਰਾ ਖਿਆਲ ਹੈ ਕਿ ਇਹਦੇ ਵਿੱਚ ਸੱਚ ਘੱਟ ਹੈ ਔਰ ਇਹਦੇ ਵਿੱਚ ਝੂਠ ਬਹੁਤਾ ਹੈ। ਔਰ ਇਹ ਹਿਸਟਰੀ ਅਥੈਂਟਿਕ ਨਹੀਂ ਹੈਗੀ। ਸਾਡੇ ਕੋਲ ਅਥੈਂਟਿਕ ਸਿਰਫ ਕਲਾਮ ਹੈ। ठीक है, अच्छा चलो कलाम की गल कर लें। ये जो कलाम है, जितनी भी शायरी उन्होंने दी, ये क्या एक्सटेंशन है जो पिछले क्लासिकल पोइट्स का चले आ रहा है एक सिलसिला, या इन्होंने एक नवा? नहीं, एक नवा भी है। मिसाल के तौर पर उन्होंने ना दोहे की फार्म ਨੂੰ ਅਡਾਪਟ ਕੀਤਾ जी हाँ, ਜਿਹੜਾ ਬਾਬਾ ਫਰੀਦ ਦਾ ਸੀ। जी जी। ਉਹਨਾਂ ਨੇ ਸ਼ਾਹ ਹੁਸੈਨ ਦੀ ਕਾਫੀ ਨੂੰ ਵੀ ਨਹੀਂ ਅਡਾਪਟ ਕੀਤਾ। बिल्कुल ठीक। ਉਹਨਾਂ ਨੇ ਬੈਤ, 4 ਮਿਸਰਿਆਂ ਦੇ ਬੈਤ ਦਾ ਜਿਹੜੀ ਫਾਰਮੈਟ ਸੀ ਉਹਨੂੰ ਯੂਜ਼ ਕੀਤਾ। ਔਰ ਇਹ ਹੀ ਵੱਡਾ ਸ਼ਾਇਰ ਹੁੰਦਾ ਹੈ ਜਿਹੜਾ ਤਾਰੀਖੀ ਤੌਰ ਤੇ ਵੱਡਾ ਸ਼ਾਇਰ ਹੁੰਦਾ ਹੈ ਕਿ ਖੁਦ ਆਪਣੇ ਜ਼ਮਾਨੇ ਦਾ। ਜੀ ਜੀ। ਉਹ ਆਪਣੀ ਇੱਕ ਫਾਰਮ ਵੀ ਅਡਾਪਟ ਕਰਦਾ ਹੈ, ਇੱਕ ਆਪਣਾ ਡਿਕਸ਼ਨ ਵੀ ਬਣਾਉਂਦਾ ਹੈ। ਔਰ ਸੁਲਤਾਨ ਬਾਹੂ ਜਿਹੜੇ ਨੇ ਉਹ 17ਵੀਂ ਸਦੀ ਦੇ ਵੱਡੇ ਸ਼ਾਇਰ ਜਿਹੜੇ ਨੇ ਉਹ ਇਸ ਵਾਸਤੇ ਵੀ ਨੇ ਕਿ ਜੇ ਉਰਦੂ ਸ਼ਾਇਰੀ ਦੇ ਵਜੂਦ 'ਚ ਨਹੀਂ ਸੀ ਆਈ। अच्छा हाँ बिल्कुल ठीक है। ਭਗਤੀ ਪੋਇਟਰੀ ਜਿਹੜੀ ਹੈ ਉਹਦਾ ਐਂਡ ਹੋ ਚੁੱਕਿਆ ਸੀ। ठीक ठीक है। ਤੇ ਇਸ ਵਾਸਤੇ ਇਹ ਜੈਨੂਅਨਲੀ ਕਿਹਾ ਜਾ ਸਕਦਾ ਹੈ ਕਿ ਸੁਲਤਾਨ ਬਾਹੂ 17ਵੀਂ ਸਦੀ ਦੇ ਨਾਰਥ ਇੰਡੀਆ ਦੇ ਮੇਜਰ ਜਾਂ ਸਭ ਤੋਂ ਵੱਡੇ ਪੋਇਟ ਸਨ। ਠੀਕ ਠੀਕ ਠੀਕ। ਸੋ ਮਤਲਬ ਕਹਿਣ ਦਾ ਇਹ ਹੈਗਾ ਕਿ ਇਹ ਔਰ ਉਹ ਜਿਹੜਾ ਵੋਇਡ ਹੋ ਗਿਆ ਸੀ ਉਹਨਾਂ ਨੇ ਫਿਲ ਵੀ ਕਰਤਾ ਫਿਰ। ਬਿਲਕੁਲ ਕਰਤਾ। ਔਰ ਇਹ ਹੈ ਕਿ ਉਹਨਾਂ ਨੇ, ਜਿੱਥੋਂ ਤੱਕ ਤੁਹਾਡਾ ਇਹ ਸਵਾਲ ਹੈ, ਉਹਨਾਂ ਨੇ ਜਿਹੜਾ ਟ੍ਰੈਡੀਸ਼ਨਲ ਜਾਂ ਜਿਹੜੀ ਕਲਾਸਿਕ ਜਿਹੜੀ ਟ੍ਰੈਡੀਸ਼ਨ ਸੀ ਉਹ ਤੋਂ ਲਿਆ ਵੀ। ਮਿਸਾਲ ਦੇ ਤੌਰ ਤੇ ਜਿਹੜੇ ਸ਼ਾਹ ਹੁਸੈਨ ਨੇ ਇੰਟਰੋਡਿਊਸ ਕੀਤਾ ਸੀ ਹੀਰ ਰਾਂਝੇ ਦਾ ਕਾਨਸੈਪਟ, ਜੀ 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 ਜੀ, ਰਾਂਝੇ ਦਾ ਤੇ ਹੀਰ ਦਾ, ਜੀ ਉੱਤੇ ਉਹਨੂੰ ਵੀ ਸੁਲਤਾਨ ਬਾਹੂ ਨੇ ਅੱਗੇ ਵਧਾਇਆ ਕਿ ਕਦੀ ਵੀ ਖੇੜੇ ਜਿਹੜੇ ਹੁੰਦੇ ਨੇ ਉਹ ਕਦੀ ਰਾਂਝੇ ਨਹੀਂ ਬਣ ਸਕਦੇ। ਵਾਹ, ਟਰੂ। ਠੀਕ। ਸੋ ਖੇੜੇ ਦਾ ਤੇ ਰਾਂਝਿਆਂ ਦਾ ਜਿਹੜਾ ਹੈ ਸਬਰ, ਉਹਨੂੰ ਵੀ ਉਹਨਾਂ ਨੇ ਵਧਾਇਆ। ਉਹਨਾਂ ਨੇ ਆਪਣਾ ਬਾਬਾ ਫਰੀਦ ਦੀ ਜਿਹੜੀ ਪੋਇਟਰੀ ਸੀ ਉਹਦੇ ਵਿੱਚੋਂ ਵੀ ਬਹੁਤ ਕੁਛ ਲਿਆ। ਔਰ ਬਾਬਾ ਫਰੀਦ ਦੀ ਜਿਹੜੀ ਸਿੰਬੋਲਿਜ਼ਮ ਸੀ ਉਹਨੂੰ ਵੀ ਬਹੁਤ ਕੁਛ ਯੂਜ਼ ਕੀਤਾ। ਸੋ ਇਸ ਵਾਸਤੇ ਉਹ ਜਿਵੇਂ ਕਿ ਆਮ ਹੁੰਦਾ ਹੈ ਕਿ ਇੱਕ ਵੱਡਾ ਕਲਾਸੀਕਲ ਪੋਇਟ ਜਿਹੜਾ ਹੈ ਉਹ ਆਪਣੇ ਪਹਿਲੇ ਆਉਣ ਵਾਲਿਆਂ ਤੋਂ ਹੀ ਸਭ ਕੁਛ ਲੈਂਦਾ ਹੈ, ਫਿਰ ਉਹਦੇ ਵਿੱਚ ਐਡ ਕਰਦਾ ਹੈ। ਠੀਕ ਹੈ। ਔਰ ਫਿਰ ਨਵੀਂ ਸ਼ੈ ਵੀ ਦਿੰਦਾ, ਇੱਕ ਨਵੀਂ ਸ਼ੈ। ਤਾਂ ਕਿਆ ਐਸੀ ਵਜ੍ਹਾ ਨਾਲ ਉਹਨਾਂ ਦੀ ਸ਼ਾਇਰੀ ਜਿਹੜੀ ਹੈ ਉਹ ਹਾਲੇ ਤੱਕ ਸਰਵਾਈਵ ਕਰ ਗਈ ਹੈ? ਬਿਲਕੁਲ ਬਿਲਕੁਲ। ਮਤਲਬ 4 ਸਦੀਆਂ ਤੱਕ ਕਿਸੇ ਬੰਦੇ ਦੀ ਸ਼ਾਇਰੀ ਦਾ ਸਰਵਾਈਵ ਕਰਨਾ ਕੋਈ ਮਾਮੂਲੀ ਗੱਲ ਨਹੀਂ ਹੈਗੀ। ਠੀਕ। ਇਹ 'ਚ ਪਤਾ ਨਹੀਂ ਇਹਨਾਂ 4 ਸਦੀਆਂ 'ਚ 17ਵੀਂ ਤੋਂ ਲੈ ਕੇ ਹੁਣ ਤੱਕ ਕਿੰਨੇ ਸੈਂਕੜਿਆਂ ਸ਼ਾਇਰਾਂ ਨੇ ਫਾਰਸੀ ਦੇ ਵਿੱਚ ਬੜੇ ਆਪਣੇ ਜ਼ਮਾਨੇ ਦੇ ਵਿੱਚ ਤੰਤਰਖਾਨ ਹੋਣਗੇ, ਔਰ ਪਤਾ ਨਹੀਂ ਕਿੰਨੇ ਪੰਜਾਬੀ ਦੇ ਸ਼ਾਇਰ ਹੋਣਗੇ। ਉਹਨਾਂ ਵਿੱਚੋਂ ਕਿਸੇ ਇੱਕ ਸ਼ਾਇਰ ਦਾ ਸਰਵਾਈਵ ਕਰ ਜਾਣਾ ਮਾਮੂਲੀ ਗੱਲ ਨਹੀਂ ਹੈ। ਔਰ ਉਹਦੇ ਵਿੱਚ ਸਿਰਫ ਇਹ ਨਹੀਂ ਹੈ ਕਿ ਵੀ ਜਿਹੜੀ ਮੈਂ ਇੱਕ ਤੇ ਉਹਦੀ ਨੈਗੇਟਿਵ ਗੱਲ ਕਹੀ ਨਾ ਕਿ ਵੀ ਕਿਵੇਂ ਉਹਨਾਂ ਨੇ ਮੁੱਲਾ ਸ਼ਾਹੀ ਦੀ ਮੁਖਾਲਫਤ ਕੀਤੀ, ਔਰ ਦੂਸਰੀ, ਲੇਕਿਨ ਇਸ ਤੋਂ ਇਲਾਵਾ ਜਿਹੜੀ ਉਹਨਾਂ ਨੇ ਹਯਾਤੀ ਦਾ ਜਿਹੜਾ ਆਪ ਤਸੱਵਰ ਦਿੱਤਾ ਉਹਦਾ ਵੀ ਬੜਾ ਆਪਣਾ ਕਮਾਲ ਹੈਗਾ ਹੈ। ਮਿਸਾਲ ਦੇ ਤੌਰ 'ਤੇ ਤੁਸੀਂ ਇਹੋ ਹੀ ਉਹਨਾਂ ਦੀ ਜਿਹੜੀ ਬਹੁਤ ਮਸ਼ਹੂਰ ਹੈਗੀ ਹੈ ਉਹਨਾਂ ਦਾ ਬੈਤ ਕਿ ਦਿਲ ਦਰਿਆ ਸਮੁੰਦਰ ਡੂੰਘੇ ਕੌਣ ਦਿਲਾਂ ਦੀਆਂ ਜਾਣੇ ਹੋ, ਵਿੱਚੇ ਹੀ ਬੇੜੇ ਵਿੱਚੇ ਜਿਹੜੇ ਵਿੱਚੇ ਹੀ ਵੰਝ ਮੁਹਾਣੇ ਹੋ, 14 ਤਬਕ ਦਿਲੇ ਦੇ ਅੰਦਰ ਤੰਬੂ ਵਾਂਗੂ ਤਾਣੇ ਹੋ। ਠੀਕ। ਔਰ ਬਾਰ-ਬਾਰ ਜਿਹੜੀ ਇਨਸਾਨ ਦੇ ਅੰਦਰ ਇੱਕ ਲਾ ਮੁਨਤਹਾ ਦੁਨੀਆ ਹੈ, ਔਰ ਉਹ ਲਾ ਮੁਨਤਹਾ ਦੁਨੀਆ ਜਿਹੜੀ ਹੈ ਉਹ ਕਿਵੇਂ ਜ਼ਿੰਦਗੀ ਨੂੰ ਬਣਾ ਰਹੀ ਹੈ, ਇਹ ਸੁਲਤਾਨ ਬਾਹੂ ਨੇ ਬਹੁਤ ਹੀ
ਸੋਹਣੇ ਰੰਗ ਦੇ ਵਿੱਚ ਇਹਨੂੰ ਸਾਹਮਣੇ ਲਿਆਂਦਾ। ਅੱਛਾ, ਇਹਨਾਂ ਨੇ ਜਿਹੜੇ ਚੋਇਸ ਆਫ ਵਰਡਸ ਹੈ ਉਹ ਬਹੁਤ ਆਸਾਨ ਜੇ, ਔਰ ਜੋ ਜਿਹੜੇ ਬਣਾਏ ਵੀ ਉਹਨਾਂ ਨੇ ਕਲਾਮ ਵੀ ਆ ਬਹੁਤ ਹੀ ਆਸਾਨ ਸਮਝ ਆਉਣ ਵਾਲਾ, ਮਤਲਬ ਆਮ ਬਿਲਕੁਲ ਤੁਹਾਡੇ ਸਮਝ ਆ ਜਾਓ ਤਾਂ ਸਮਝ ਆ ਸਕਦਾ ਹੈ। ਤੇ ਕਿਆ ਇਹਨੂੰ ਅਸੀਂ ਸੌਖਾ ਸ਼ਾਇਰ ਵੀ ਕਹਿ ਸਕਦੇ ਹਾਂ ਜਾਂ ਉਤਨਾ ਹੀ ਔਖਾ ਵੀ ਬਿਲਕੁਲ ਬਿਲਕੁਲ ਨਹੀਂ, ਮਤਲਬ ਸੁਲਤਾਨ ਬਾਹੂ ਬਹੁਤ ਸੌਖਾ ਸ਼ਾਇਰ ਹੈ। ਔਰ ਦੂਜੀ ਗੱਲ ਇਹ ਹੈ ਕਿ ਉਹ ਜਿਹੜੀਆਂ ਰਮਜ਼ਾਂ ਇਸਤੇਮਾਲ ਕਰਦਾ ਹੈ ਉਹ ਡੂੰਘੀਆਂ ਬਹੁਤ ਨੇ, ਲੇਕਿਨ ਉਹ ਆਮ ਲੋਕਾਂ ਦੇ ਸਮਝ ਵੀ ਆਉਂਦੀਆਂ ਨੇ। ਜੀ ਜੀ ਠੀਕ ਹੈ ਨਾ। ਹਾਂ। ਮਿਸਾਲ ਦੇ ਤੌਰ ਤੇ ਲੱਖ ਲੱਖ ਚਸ਼ਮਾ ਇੱਕ ਖੋਲ੍ਹਣਾ ਇੱਕ ਕੱਜਾ ਹੋ ਵਾਹ ਹੈ। ਵਾਹ ਮੈਂ ਵੇਖਣ ਲਈ ਮੈਂ ਮੁਰਸ਼ਿਦ ਨੂੰ ਵੇਖਣ ਲਈ ਲੱਖ ਲੱਖ ਚਸ਼ਮਾ ਹੋਣ, ਉਹਨਾਂ ਲੱਖ ਚਸ਼ਮਾ ਹੋਣ, ਹਾਂ। ਅੱਖਾਂ ਹੋਣ, ਇੱਕ ਕੱਜਾ ਇੱਕ ਖੋਲ੍ਹਣਾ ਇੱਕ ਕੱਜਾ ਹੋ ਹੈ। ਇਹ ਖੂਬਸੂਰਤ ਸ਼ਾਇਰੀ ਵੀ ਹੈ। ਹਾਂ। ਮਤਲਬ ਇਹਨੂੰ ਅਗਰ ਤੁਸੀਂ ਮਜ਼ਹਬੀ ਰੰਗ ਤੋਂ ਬਾਹਰ ਕੱਢ ਲਓ, ਸੂਫੀ ਮਾਡਲ ਤੋਂ ਬਾਹਰ ਕੱਢ ਲਓ, ਤਾਂ ਵੀ ਇਹ ਬਹੁਤ ਖੂਬਸੂਰਤ ਸ਼ਾਇਰੀ ਹੈ। ਅੱਛਾ, ਸ਼ਾਹ ਹੁਸੈਨ ਦੇ ਬਾਰੇ ਇੱਕ ਗੱਲ ਸਾਡੀ ਹੋਈ ਸੀ ਕਿ ਉਹਨਾਂ ਨੂੰ ਵਿੱਚ ਭੁਲਾ ਦਿੱਤਾ ਗਿਆ ਸੀ ਔਰ ਫਿਰ ਦੁਬਾਰਾ ਰਿਵਾਈਵ ਕੀਤਾ ਗਿਆ। ਇਕਬਾਲ ਬਾਹੂ ਪਾਕਿਸਤਾਨ 'ਚ ਬਹੁਤ ਸੁਲਤਾਨ ਬਾਹੂ ਨੂੰ ਬਹੁਤ ਗਾਉਂਦੇ ਰਹੇ ਨੇ, ਉਹਨਾਂ ਦੀ ਡੈਥ ਹੋਈ ਹੈ ਕੁਝ ਰੀਸੈਂਟਲੀ, ਉਹਨਾਂ ਦੀ ਵਜ੍ਹਾ ਨਾਲ ਵੀ ਕਾਫੀ ਪਾਪੂਲਰ ਰਹੇ ਨੇ। ਲੇਕਿਨ ਇਹ ਕਿ ਕਿਆ ਕਿਤੇ ਕਿਸੇ ਜ਼ਮਾਨੇ 'ਚ ਕਿਸੇ ਵਿਚਕਾਰ ਕਿਸੇ ਦੌਰ 'ਚ ਉਹਨਾਂ ਨੂੰ ਭੁਲਾਇਆ ਗਿਆ ਔਰ ਦੁਬਾਰਾ ਰਿਵਾਈਵਲ ਉਹਨਾਂ ਦਾ ਹੋਇਆ, ਜਾਂ ਇੱਕ ਕੰਸਿਸਟੈਂਸੀ ਰਹੀ ਹੈ ਔਰ ਚਲੀ ਆ ਰਹੀ ਹੈ ਬਸ? ਨਹੀਂ, ਮੇਰਾ ਖਿਆਲ ਹੈ ਕਿ ਇੱਕ ਦੌਰ ਆਇਆ ਜਿਹਦੇ 'ਚ ਸਵਾਏ ਬੁੱਲੇ ਸ਼ਾਹ ਦੇ ਜਾਂ ਵਾਰਿਸ ਸ਼ਾਹ ਦੇ, ਅੱਛਾ, ਇਹ ਦੋ ਸ਼ਾਇਰ ਤੇ ਹਮੇਸ਼ਾ ਹੀ ਪਾਪੂਲਰ ਰਹੇ ਪੰਜਾਬ 'ਚ, ਠੀਕ। ਈਵਨ ਭੈੜੇ ਤੋਂ ਭੈੜੇ ਜ਼ਮਾਨੇ 'ਚ ਵੀ ਰਹੇ। ਪਰ ਮੇਰਾ ਖਿਆਲ ਹੈ ਕਿ ਜਿਹੜੇ ਬਾਕੀ ਸ਼ਾਇਰ ਨੇ ਉਹਨਾਂ ਨੂੰ ਕਾਫੀ ਭੁਲਾਇਆ ਗਿਆ, ਔਰ ਸੁਲਤਾਨ ਬਾਹੂ ਉਹਨਾਂ ਸ਼ਾਇਰਾਂ 'ਚ ਸਨ ਜਿਨ੍ਹਾਂ ਨੂੰ ਬਿਲਕੁਲ ਤਾਂ ਨਹੀਂ ਭੁਲਾਇਆ ਗਿਆ ਜਿਵੇਂ ਸ਼ਾਹ ਹੁਸੈਨ ਨੂੰ ਭੁਲਾਇਆ ਗਿਆ, ਪਰ ਉਹਨਾਂ ਨੂੰ ਉਵੇਂ ਯਾਦ ਵੀ ਨਹੀਂ ਰੱਖਿਆ ਗਿਆ। ਮੇਰਾ ਖਿਆਲ ਹੈ ਸ਼ਾਇਦ ਇਹੋ ਹੀ ਵਜ੍ਹਾ ਹੈ ਕਿ ਸੁਲਤਾਨ ਬਾਹੂ ਦੀ ਜਿਹੜੀ ਰਿਵਾਈਵਲ ਹੈ ਉਹ ਵੀ ਉਨੀ ਬਹੁਤ ਹੀ ਨਮਾਇਆ ਨਹੀਂ ਹੋ ਰਹੀ। ਸੁਲਤਾਨ ਬਾਹੂ 'ਤੇ ਬਹੁਤ ਕੁਛ ਲਿਖਣ ਦੀ ਔਰ ਉੱਤੇ ਬਹੁਤ ਕੁਛ ਕਾਢ ਕਰਨ ਦੀ ਲੋੜ ਹੈ। ਔਰ ਮੇਰਾ ਖਿਆਲ ਹੈ ਕਿ ਪੰਜਾਬੀ ਦੇ ਜਿਹੜੇ ਨਵੇਂ ਸੂਝਵਾਨ ਨੇ ਔਰ ਨਵੇਂ ਕਾਢਾਂ ਕਰਨ ਵਾਲੇ ਲੋਕ ਨੇ, ਉਹਨਾਂ ਨੇ ਸੁਲਤਾਨ ਬਾਹੂ ਨੂੰ ਅਜੇ ਤੱਕ ਸੀਰੀਅਸ ਨਹੀਂ ਲਿਆ, ਅਜੇ ਉਹਨਾਂ ਵਕਤ ਨਹੀਂ ਦਿੱਤਾ ਜਿੰਨੇ ਵਕਤ ਦੇ ਉਹ ਹੱਕਦਾਰ ਨੇ। ਅੱਛਾ, ਠੀਕ। ਇਹ ਗੱਲ ਉਹੀ ਆ ਜਾਂਦੀ ਹੈ ਕਿਉਂਕਿ ਉਹਨਾਂ ਦਾ ਬਹੁਤ ਸਾਰਾ ਕਲਾਮ ਮਿਕਸ ਹੋ ਜਾਂਦਾ ਹੈ ਬੁੱਲੇ ਸ਼ਾਹ ਦੇ ਨਾਲ। ਬਿਲਕੁਲ ਬਿਲਕੁਲ, ਕਿਉਂਕਿ ਇੱਕ ਤੇ ਉਹਨਾਂ ਦਾ ਕਲਾਮ ਬਹੁਤ ਜ਼ਿਆਦਾ ਮਿਕਸ ਹੋ ਜਾਂਦਾ ਹੈ, ਇੱਕ ਉਹਨਾਂ ਨੂੰ ਕਨਵੈਨਸ਼ਨਲ ਉਹਨਾਂ ਦੇ ਉੱਤੇ ਜਿਹੜੀ ਛਾਪ ਲੱਗੀ ਹੈ ਕਨਵੈਨਸ਼ਨਲ ਹੋਣ ਦੀ, ਉਹ ਵੀ ਲੋਕਾਂ ਨੂੰ ਧਿਆਨ ਨਹੀਂ ਦਿਵਾਉਣ ਦਿੰਦੀ। ਪਰ ਮੇਰਾ ਖਿਆਲ ਹੈ ਕਿ ਅਗਰ ਸਿਰਫ ਉਹਨਾਂ ਦੇ ਕਲਾਮ ਨੂੰ ਮੁੱਖ ਰੱਖ ਕੇ ਔਰ ਉਹਨਾਂ 'ਤੇ ਲੋਕੀ ਵਾਪਸ ਜਾਣ ਔਰ ਉਹਨਾਂ ਉੱਤੇ ਰਿਸਰਚ ਕਰਨ, ਤੇ ਮੇਰਾ ਖਿਆਲ ਹੈ ਕਿ ਲੋਕੀ ਇੱਕ ਨਵਾਂ ਸੁਲਤਾਨ ਬਾਹੂ ਜਿਹੜਾ ਹੈ ਉਹ ਡਿਸਕਵਰ ਕਰਨਗੇ ਉਸ ਸੁਲਤਾਨ ਬਾਹੂ ਤੋਂ ਜਿਹੜਾ ਕਿ ਹੁਣ ਤੱਕ ਪ੍ਰੈਜ਼ੈਂਟ ਕੀਤਾ ਗਿਆ।